ਕਹਿੰਦੇ ਨੇ ਭਾਈ ਜਿਸ ਨੇ ਇੱਕ ਇਨਸਾਨ ਦਾ ਕਤਲ ਕੀਤਾ ਉਹਨੇ ਸਾਰੀ ਕਾਇਨਾਤ ਦਾ ਕਤਲ ਕੀਤਾ। ਯਾਨੀ ਦੁਨੀਆ ਦੇ ਹਰ ਮੁਲਕ ਤੇ ਹਰ ਮਜ਼ਹਬ ਦੇ ਵਿੱਚ ਕਤਲ ਕਰਨ ਦੀ ਨਿੰਦਿਆ ਕੀਤੀ ਜਾਂਦੀ ਏ। ਪੁਰਾਣੇ ਜ਼ਮਾਨੇ ਵਿੱਚ ਤਾਕਤਵਰ ਕਮਜ਼ੋਰ ਦਾ ਕਤਲ ਆਪਣੇ ਜ਼ੋਰ ਦੇ ਸਿਰ ਤੇ ਕਰਦੇ ਸਨ, ਪਰ ਜਦੋਂ ਜ਼ਮਾਨੇ ਨੇ ਤਰੱਕੀ ਕੀਤੀ ਤੇ ਕਤਲ ਕਰਨ ਦੇ ਵੰਨ-ਸਵੰਨੇ ਤਰੀਕੇ ਸਾਹਮਣੇ ਆਉਣ ਲੱਗ ਪਏ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਿਰਫ ਇਨਫੋਰਮੇਸ਼ਨ ਲਈ, ਤੁਹਾਡੀ ਜਾਣਕਾਰੀ ਲਈ ਐਸੇ ਜ਼ਹਿਰਾਂ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਦਾ ਪਤਾ ਲੈਬਾਰਟਰੀ ਦੇ ਵਿੱਚ ਪੋਸਟਮਾਰਟਮ ਤੋਂ ਬਾਅਦ ਵੀ ਲਾਉਣਾ ਔਖਾ ਹੁੰਦਾ ਏ। ਯਾਨੀ ਕਿ ਜਿਹਨੂੰ ਇਹ ਜ਼ਹਿਰ ਦਿੱਤਾ ਜਾਂਦਾ ਏ ਉਹ ਆਪਣੀ ਮੌਤ ਮਰਿਆ ਹੈ ਕਿ ਇਹਨੂੰ ਕਤਲ ਕੀਤਾ ਗਿਆ ਹੈ। ਤੁਹਾਨੂੰ ਇਹ ਗੱਲ ਦੱਸਦੇ ਚਲੀਏ ਕਿ ਜ਼ਹਿਰ ਦੇ ਨਾਲ ਕਿਸੇ ਨੂੰ ਮਾਰਨ ਦੀ ਤਾਰੀਖ ਬਹੁਤ ਪੁਰਾਣੀ ਏ। ਅੱਜ ਵੀ ਜ਼ਹਿਰ ਦੇ ਨਾਲ ਬਹੁਤ ਸਾਰੇ ਲੋਕ ਮਰਦੇ ਨੇ, ਪਰ ਸਾਇੰਸ ਦੀ ਤਰੱਕੀ ਦੇ ਨਾਲ-ਨਾਲ ਲੈਬਾਰਟਰੀਆਂ ਵਿੱਚ ਪੋਸਟਮਾਰਟਮ ਦੇ ਨਾਲ ਇਹਨਾਂ ਦਾ ਪਤਾ ਲੱਗ ਜਾਂਦਾ ਏ। ਪਰ ਕੁਝ ਅਜਿਹੇ ਜ਼ਹਿਰ ਵੀ ਨੇ ਜਿਨ੍ਹਾਂ ਦਾ ਪਤਾ ਲੈਬਾਰਟਰੀਆਂ ਵਿੱਚ ਵੀ ਲਾਉਣਾ ਔਖਾ ਹੁੰਦਾ ਏ। ਅੱਜ ਅਸੀਂ ਇਹਨਾਂ ਜ਼ਹਿਰਾਂ ਦੇ ਬਾਰੇ ਸਿਰਫ ਜਾਣਕਾਰੀ ਲਈ ਗੱਲਬਾਤ ਕਰਾਂਗੇ। ਐਸੇ ਜ਼ਹਿਰ ਜਿਨ੍ਹਾਂ ਦਾ ਲੈਬਾਰਟਰੀ ਦੇ ਵਿੱਚ ਪਤਾ ਲਾਉਣਾ ਔਖਾ ਹੈ, ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜਾ ਜ਼ਹਿਰ ਆਉਂਦਾ ਹੈ ਉਹਨੂੰ ਸੰਖੀਆ ਆਖਿਆ ਜਾਂਦਾ ਹੈ। ਸੰਖੀਆ ਯਾਨੀ ਆਰਸੈਨਿਕ ਇੱਕ ਐਸਾ ਕੈਮੀਕਲ ਹੈ ਜੋ ਜ਼ਮੀਨ ਤੇ ਆਮ ਲੱਭ ਜਾਂਦਾ ਹੈ। ਇਸ ਦੇ ਖਤਰਨਾਕ ਹੋਣ ਦਾ ਇੱਕ ਕਾਰਨ ਇਹ ਹੈ ਕਿ ਇਸ ਦਾ ਕੋਈ ਰੰਗ, ਕੋਈ ਬੋ ਤੇ ਕੋਈ ਜ਼ਾਇਕਾ ਨਹੀਂ ਹੁੰਦਾ, ਤੇ ਜਿਸ ਬੰਦੇ ਨੂੰ ਸੰਖੀਆ ਖਵਾਇਆ ਜਾਂਦਾ ਹੈ ਉਹ ਬੰਦਾ ਆਮ ਤੌਰ ਤੇ ਫੂਡ ਪੁਆਇਜ਼ਨਿੰਗ ਦਾ ਸ਼ਿਕਾਰ ਹੋ ਜਾਂਦਾ ਹੈ। ਯਾਨੀ ਕਿਸੇ ਦੀ ਤਵੱਜੋ ਵੀ ਜ਼ਹਿਰ ਵੱਲ ਨਹੀਂ ਜਾਂਦੀ। ਪੁਰਾਣਿਆਂ ਵੇਲਿਆਂ ਵਿੱਚ ਇਸ ਜ਼ਹਿਰ ਦਾ ਇਸਤੇਮਾਲ ਬਹੁਤ ਆਮ ਸੀ, ਪਰ ਅੱਜ ਦੇ ਦੌਰ ਦੇ ਵਿੱਚ ਇੱਕ ਨਿੱਕੇ ਜਿਹੇ ਲੈਬਾਰਟਰੀ ਦੇ ਟੈਸਟ ਦੇ ਨਾਲ ਇਹਦਾ ਪਤਾ ਲਾਇਆ ਜਾ ਸਕਦਾ ਹੈ। ਦੂਜੇ ਨੰਬਰ ਤੇ ਅਸੀਂ ਜਿਹੜੇ ਜ਼ਹਿਰ ਦੀ ਗੱਲ ਕਰਾਂਗੇ ਉਹ ਹੈ ਪੋਟਾਸ਼ੀਅਮ ਕਲੋਰਾਈਡ। ਜਿਸ ਬੰਦੇ ਨੂੰ ਪੋਟਾਸ਼ੀਅਮ ਕਲੋਰਾਈਡ ਦਿੱਤਾ ਜਾਂਦਾ ਹੈ ਉਸ ਬੰਦੇ ਨੂੰ ਆਮ ਤੌਰ ਤੇ ਦਿਲ ਦਾ ਦੌਰਾ ਪੈ ਜਾਂਦਾ ਹੈ। ਇਸੇ ਲਈ ਇਹਨੂੰ ਇੱਕ ਖਤਰਨਾਕ ਜ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਜਿਸ ਬੰਦੇ ਨੂੰ ਪੋਟਾਸ਼ੀਅਮ ਕਲੋਰਾਈਡ ਦੇ ਨਾਲ ਦਿਲ ਦਾ ਦੌਰਾ ਪਿਆ ਹੋਵੇ ਉਹਦੀ ਫੌਰੀ ਤੌਰ ਤੇ ਬਾਇਓਪਸੀ ਦੇ ਨਾਲ ਇਸ ਜ਼ਹਿਰ ਦਾ ਪਤਾ ਲਾਇਆ ਜਾ ਸਕਦਾ ਹੈ। ਪੋਟਾਸ਼ੀਅਮ ਕਲੋਰਾਈਡ ਇੱਕ ਨੈਚੁਰਲ ਐਲੀਮੈਂਟ ਹੈ, ਇਸ ਲਈ ਆਮ ਤੌਰ ਤੇ ਇਹਦੇ ਉੱਤੇ ਧਿਆਨ ਨਹੀਂ ਦਿੱਤਾ ਜਾਂਦਾ, ਪਰ ਜੇ ਮਰਨ ਵਾਲੇ ਦਾ ਮਰਨ ਤੋਂ ਫੌਰਨ ਬਾਅਦ ਟੈਸਟ ਹੋ ਜਾਵੇ ਤੇ ਇਸ ਗੱਲ ਦਾ ਪਤਾ ਲਾਇਆ ਜਾ ਸਕਦਾ ਹੈ ਕਿ ਇਸ ਦੀ ਮੌਤ ਦਾ ਕਾਰਨ ਆਮ ਹਾਰਟ ਅਟੈਕ ਸੀ ਜਾਂ ਫਿਰ ਪੋਟਾਸ਼ੀਅਮ ਕਲੋਰਾਈਡ। ਹੁਣ ਅਸੀਂ ਗੱਲ ਕਰਾਂਗੇ ਮਰਕਰੀ ਯਾਨੀ ਪਾਰੇ ਦੇ ਬਾਰੇ ਵਿੱਚ। ਪਾਰਾ ਵੀ ਇੱਕ ਕੈਮੀਕਲ ਹੈ ਜੋ ਕਿ ਖਤਰਨਾਕ ਜ਼ਹਿਰ ਵਾਂਗੂ ਜਿਸਮ ਤੇ ਅਸਰਅੰਦਾਜ਼ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਕਿਸੇ ਤਰ੍ਹਾਂ ਪਾਰਾ ਖਵਾ ਦਿੱਤਾ ਜਾਂਦਾ ਹੈ ਉਹ ਅਗਰ ਇਸ ਦੇ ਅਸਰਾਤ ਦੇ ਨਾਲ ਮਰੇ ਨਾ ਤੇ ਪਾਰੇ ਦੇ ਜਿਸਮ ਦੇ ਜੋੜਾਂ ਅੰਦਰ ਬੈਠਣ ਨਾਲ ਬੰਦਾ ਮਾਜ਼ੂਰ ਹੋ ਜਾਂਦਾ ਹੈ। ਇਸ ਤੋਂ ਅੱਡ ਪਾਰਾ ਕੁਦਰਤੀ ਤੌਰ ਤੇ ਕੁਝ ਮੱਛਲੀਆਂ ਦੇ ਜਿਸਮ ਦੇ ਅੰਦਰ ਵੀ ਮੌਜੂਦ ਹੁੰਦਾ ਹੈ, ਜਿਸ ਨੂੰ ਖਾਵਣ ਨਾਲ ਖਾਵਣ ਵਾਲਾ ਇਸ ਜ਼ਹਿਰ ਦਾ ਸ਼ਿਕਾਰ ਹੋ ਸਕਦਾ ਹੈ। ਪਾਰਾ ਆਮ ਤੌਰ ਤੇ ਖਾਣ ਪੀਣ ਦੀਆਂ ਸ਼ੈਵਾਂ ਅੰਦਰ ਮਿਲਾ ਕੇ ਜਾਂ ਇੰਜੈਕਟ ਕਰਕੇ ਦਿੱਤਾ ਜਾਂਦਾ ਹੈ, ਤੇ ਜੇ ਸ਼ਖਸ ਨੂੰ ਪਾਰਾ ਦਿੱਤਾ ਜਾਵੇ ਉਹਨੂੰ ਲੈਬਾਰਟਰੀ ਵਿੱਚ ਟ੍ਰੇਸ ਕਰਨਾ ਥੋੜਾ ਔਖਾ ਹੁੰਦਾ ਹੈ। ਇਸ ਤੋਂ ਬਾਅਦ ਇੱਕ ਹੋਰ ਜ਼ਹਿਰ ਜਿਹਨੂੰ ਰਾਇਸਿਨ ਆਖਿਆ ਜਾਂਦਾ ਹੈ। ਜੇ ਤੁਸੀਂ ਮਸ਼ਹੂਰ ਡਰਾਮਾ ਸੀਰੀਜ਼ ਬ੍ਰੇਕਿੰਗ ਬੈਡ ਵੇਖੀ ਹੋਵੇ ਤੇ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਅੰਦਾਜ਼ਾ ਹੋਵੇਗਾ ਕਿ ਇਸ ਸੀਰੀਜ਼ ਵਿੱਚ ਜ਼ਹਿਰ ਦਾ ਇਸਤੇਮਾਲ ਕਿਸ ਤਰ੍ਹਾਂ ਕੀਤਾ ਗਿਆ ਸੀ। ਇਹ ਜ਼ਹਿਰ ਕਾਸਟਰ ਬੈਂਜ਼ ਦੇ ਛਿਲਕਿਆਂ ਦੇ ਵਿੱਚ ਹੁੰਦਾ ਹੈ। ਇਹ ਇੰਨਾ ਖਤਰਨਾਕ ਜ਼ਹਿਰ ਹੈ ਕਿ ਕਿਸੇ ਵੀ ਬੰਦੇ ਨੂੰ ਥੋੜੀ ਦੇਰ ਦੇ ਵਿੱਚ ਹੀ ਮੁਕਾ ਦਿੰਦਾ ਹੈ। ਇਸ ਜ਼ਹਿਰ ਦਾ ਵੀ ਲੈਬਾਰਟਰੀ ਦੇ ਵਿੱਚ ਪਤਾ ਲਾਉਣਾ ਔਖਾ ਕੰਮ ਹੈ। ਇਸ ਲਈ ਦੁਨੀਆ ਦੀਆਂ ਸਿਰਫ ਥੋੜੀਆਂ ਜਿਹੀਆਂ ਲੈਬਾਰਟਰੀਆਂ ਅਜਿਹੀਆਂ ਨੇ ਜਿਹੜੀਆਂ ਜਿਸਮ ਵਿੱਚੋਂ ਇਸ ਜ਼ਹਿਰ ਨੂੰ ਲੱਭ ਸਕਦੀਆਂ ਨੇ। ਨੰਬਰ 5 ਉੱਤੇ ਅਸੀਂ ਗੱਲ ਕਰਾਂਗੇ ਐਕੋਨਾਈਟ ਦੇ ਬਾਰੇ। ਐਕੋਨਾਈਟ ਨੂੰ ਕੁਈਨ ਆਫ ਪਾਇਜ਼ਨ ਦਾ ਨਾਂ ਦਿੱਤਾ ਗਿਆ ਹੈ, ਯਾਨੀ ਇਹ ਐਸਾ ਜ਼ਹਿਰ ਹੈ ਜੋ ਕਿ ਬੜੀ ਤੇਜ਼ੀ ਦੇ ਨਾਲ ਆਪਣਾ ਅਸਰ ਵਿਖਾਉਂਦਾ ਹੈ। ਆਮ ਤੌਰ ਤੇ ਕੁਝ ਜ਼ਹਿਰੀਲੇ ਪੌਦਿਆਂ ਤੋਂ ਇਹ ਜ਼ਹਿਰ ਹਾਸਲ ਕੀਤਾ ਜਾਂਦਾ ਹੈ। ਇਸ ਜ਼ਹਿਰ ਬਾਰੇ ਆਖਿਆ ਜਾਂਦਾ ਹੈ ਕਿ ਇਸ ਨੂੰ ਲੈਬਾਰਟਰੀ ਰਾਹੀਂ ਲੱਭਣਾ ਮੁਸ਼ਕਲ ਹੁੰਦਾ ਹੈ। ਸਿਰਫ ਜਦੀਦ ਲੈਬਾਰਟਰੀਆਂ ਅਜਿਹੀਆਂ ਨੇ ਜਿਹੜੀਆਂ ਇਸ ਜ਼ਹਿਰ ਨੂੰ ਡਿਟੈਕਟ ਕਰ ਸਕਦੀਆਂ ਨੇ। ਤੇ ਅਖੀਰ ਤੇ ਅਸੀਂ ਗੱਲ ਕਰਾਂਗੇ ਐਸੇ ਜ਼ਹਿਰ ਦੀ ਜੋ ਕਿ ਦਵਾਈ ਦੇ ਤੌਰ ਤੇ ਵੀ ਇਸਤੇਮਾਲ ਹੁੰਦਾ ਹੈ, ਯਾਨੀ ਕਿ ਇਨਸੂਲਿਨ। ਇਨਸੂਲਿਨ ਸ਼ੂਗਰ ਦੇ ਮਰੀਜ਼ਾਂ ਲਈ ਬਤੌਰ ਦਵਾ ਵੀ ਇਸਤੇਮਾਲ ਹੁੰਦਾ ਹੈ ਜੋ ਕਿ ਜਿਸਮ ਵਿੱਚ ਇਨਸੂਲਿਨ ਦੀ ਮਿਕਦਾਰ ਨੂੰ ਬੈਲੈਂਸ ਕਰਦਾ ਹੈ। ਪਰ ਜੇ ਮਰੀਜ਼ ਇਨਸੂਲਿਨ ਦੀ ਜ਼ਿਆਦਾ ਡੋਜ਼ ਲੈ ਲਵੇ ਤੇ ਉਹ ਜਾਨ ਤੋਂ ਵੀ ਜਾ ਸਕਦਾ ਹੈ। ਜੇ ਤੁਸੀਂ ਮਸ਼ਹੂਰ ਡਰਾਮਾ ਸੀਰੀਅਲ ਕਿਲਰ ਐਲਿਜ਼ਬeth ਵਿਟਲਾਫਰ ਵੇਖੀ ਹੋਵੇ ਤੇ ਨਰਸਿੰਗ ਹੋਮ ਦੇ ਵਿੱਚ ਕਤਲ ਹੋਣ ਵਾਲੇ 8 ਬੰਦਿਆਂ ਨੂੰ ਇਨਸੂਲਿਨ ਰਾਹੀਂ ਹੀ ਕਤਲ ਕੀਤਾ ਜਾਂਦਾ ਹੈ। ਪਰ ਇਹਦੇ ਨਾਲ ਜਦੀਦ ਮੈਡੀਕਲ ਸਾਇੰਸ ਦਾ ਕਹਿਣਾ ਹੈ ਕਿ ਕੋਈ ਵੀ ਜ਼ਹਿਰ ਐਸਾ ਨਹੀਂ ਜਿਹਨੂੰ ਟ੍ਰੇਸ ਨਾ ਕੀਤਾ ਜਾ ਸਕੇ। ਇਹ ਗੱਲ ਚੇਤੇ ਰੱਖਿਆ ਜੇ ਕਿ ਅੱਜ ਦੀ ਇਹ ਵੀਡੀਓ ਸਿਰਫ ਤੁਹਾਡੀ ਜਾਣਕਾਰੀ ਲਈ ਬਣਾਈ ਗਈ। ਇਹ ਵੀਡੀਓ ਤੁਹਾਨੂੰ ਕੈਸੀ ਲੱਗੀ ਜ਼ਰੂਰ ਦੱਸਿਆ ਜੇ।